ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਮੇਰੇ ਨਾਲ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਮਾਰਚ ਦੀ 26 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵੇਰਕੀ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ 5599052575 559-905-2575 ਅਤੇ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ। ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦੇ ਕੰਮ ਦੇ ਲਈ ਇਹਨਾਂ ਨੂੰ ਕਾਲ ਕਰੋ 415-909-0503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸੁਏਜ਼ ਕਨਾਲ ਨੇ ਇੱਕ ਤਰ੍ਹਾਂ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜਾ ਉੱਥੇ ਸ਼ਿਪ ਨੇ ਰਸਤਾ ਬਲੌਕ ਕੀਤਾ, ਉਹਨੂੰ ਵਕਤ ਪਾਇਆ ਹੋਇਆ ਆ। ਬਹੁਤ ਸਾਰੀਆਂ ਜਿਹੜੀਆਂ ਖਾਸ ਕਰਕੇ ਆਟੋ ਪਾਰਟਸ ਦੇ ਨਾਲ, ਆਟੋ ਦੇ ਇੰਡਸਟਰੀ ਦੇ ਨਾਲ ਕੰਪਨੀਆਂ ਰਿਲੇਟਡ ਹੈਗੀਆਂ ਯੂਰਪ ਦੇ ਵਿੱਚ। ਉੱਥੇ ਤਾਂ ਕਹਿੰਦੇ ਕਈ ਕਾਮਿਆਂ ਦੀ ਛੁੱਟੀ ਕਰਨੀ ਪੈਣੀ ਹੈਗੀ। ਪਤਾ ਨਹੀਂ ਵੀ ਕਿੰਨਾ ਟਾਈਮ ਲੱਗਣਾ ਉਹਨਾਂ ਤੱਕ ਜਿਹੜੇ ਪਾਰਟਸ ਆ ਉਹ ਪਹੁੰਚਣੇ ਹੈਗੇ ਆ। ਇਹ ਕਾਫੀ ਵੱਡਾ ਜਿਹੜਾ ਸ਼ਿਪ ਆ, ਕਹਿੰਦੇ ਜਿਹੜੀ ਇੰਪਾਇਰ ਸਟੇਟ ਬਿਲਡਿੰਗ ਆ ਉਹਦੇ ਜਿੰਨੀ ਉੱਚੀ ਆ ਉਨਾ ਇਹ ਲੰਮਾ ਹੈਗਾ ਆ। ਸੋ ਇਸ ਨੂੰ ਮੂਵ ਕਰਨ ਦੇ ਲਈ ਜਿਹੜਾ ਆ 7,06,000 ਕਿਊਬਿਕ ਫੀਟ ਆਫ ਸੈਂਡ ਜਿਹੜੀ ਆ ਉਹ ਰਿਮੂਵ ਕਰਨੀ ਪਊਗੀ। ਐਵਰ ਗਿਵਨ ਨਾਮ ਦਾ ਇਹ ਜਿਹੜਾ ਸ਼ਿਪ ਆ, ਇਹਦੇ ਮਾਲਕਾਂ ਨੇ ਹੁਣ ਮਾਫੀ ਵੀ ਮੰਗੀ ਹੈਗੀ ਆ। ਅਮਰੀਕਾ ਵਾਲਿਆਂ ਨੇ ਵੀ ਕਹਿ ਦਿੱਤਾ, ਨੇਵੀ ਨੇ, ਵੀ ਅਸੀਂ ਤਿਆਰ ਹਾਂ, ਜੇ ਤੁਹਾਨੂੰ ਹੈਲਪ ਦੀ ਜ਼ਰੂਰਤ ਆ ਅਸੀਂ ਜਿਹੜੀ ਆ ਇਸ ਨੂੰ ਮੂਵ ਕਰਨ ਦੇ ਵਿੱਚ ਹੈਲਪ ਕਰਾਂਗੇ। ਜੀ ਬਿਲਕੁਲ, ਚੰਗਾ ਕਸੂਤਾ ਜਿਹੜਾ ਆ ਉਹ ਇਸ ਟਾਈਮ ਇਹ ਫਸਿਆ ਹੋਇਆ ਹੈ ਅਤੇ ਆਪਾਂ ਕਿੰਨੇ ਦਿਨਾਂ ਤੋਂ ਦੱਸ ਰਹੇ ਹਾਂ ਵੀ ਇਸ ਦੀ ਮਾਰ ਜਿਹੜੀ ਆ ਸਮਾਨ ਜਿਹੜਾ ਪਿਆ ਆ ਉਸ ਦੇ ਉੱਤੇ, ਅਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਆਟੋ ਇੰਡਸਟਰੀ ਦੇ ਉੱਤੇ ਪਊਗੀ। ਸੋ ਉਹਦੇ ਕਰਕੇ ਦੇਖੋ ਇੰਪਲੋਇਮੈਂਟ ਲਾਸ ਵੀ ਕਈ ਲੋਕਾਂ ਦੀ ਜਿਹੜੀ ਹੋ ਸਕਦੀ ਆ, ਰੋਜੀ ਰੋਟੀ ਦੇ ਉੱਤੇ ਵੀ ਕਿੰਨੀਆਂ ਮੁਸ਼ਕਿਲਾਂ ਜਿਹੜੀਆਂ ਆਉਣਗੀਆਂ। ਸੋ ਇਹਦਾ ਮਤਲਬ ਸੁਏਜ਼ ਕਨਾਲ ਕਿੰਨੀ ਇੰਪੋਰਟੈਂਟ ਜਿਹੜੀ ਇਹ ਚੀਜ਼ ਹੈਗੀ ਆ। ਇਹਦਾ ਮਤਲਬ ਇਹ ਵੱਡੀ ਵੀ ਬਹੁਤ ਆ। ਰਾਜਕਰਮਵੀਰ ਸਿੰਘ ਜੀ ਕਹਿੰਦੇ ਵੀ 1312 ਫੁੱਟ ਦੇ ਕਰੀਬ ਲੰਮਾ ਤੇ 194 ਫੁੱਟ ਚੌੜਾ ਤੇ 2,24,000 ਟਨ ਇਹਦੇ ਤੇ ਭਾਰ ਲੈਂਦੇ ਆ, 20,000 ਕੰਟੇਨਰ। ਸੋ ਬਹੁਤ ਵੱਡਾ ਆ ਜਿੱਦਾਂ, ਕਿਉਂਕਿ ਇਹ ਤਾਂ ਇੱਕ ਜਿਹੜਾ ਸਮੁੰਦਰੀ ਜਿਹੜਾ ਜਹਾਜ਼ ਆ, ਪਿੱਛੇ ਹੁਣ ਰੋਜ਼ਾਨਾ ਦੇ 50 ਜਹਾਜ਼ ਉਸ ਦੇ ਵਿੱਚੋਂ ਲੰਘਦੇ ਆ, ਪਰ ਉਹ ਹੁਣ ਪਿਛਲੇ 3 ਦਿਨਾਂ ਤੋਂ ਕੋਈ ਲੰਘਿਆ ਨਹੀਂ ਆ। ਸੋ 150 ਜਹਾਜ਼ ਤੁਸੀਂ ਲਾ ਲਓ ਵੀ ਘੱਟੋ ਘੱਟ ਉਹ ਆਲਰੇਡੀ ਡਿਲੇ ਹੋ ਗਿਆ। ਜਿਹੜਾ ਉਹ ਕੁਛ ਮੇਬੀ ਦਿਨਾਂ ਦੇ ਵਿੱਚ ਹੋਣ ਵਾਲਾ ਸਫ਼ਰ ਆ ਉਹ ਮੇਬੀ ਮਹੀਨੇ ਦਾ ਹੋ ਜਾਊਗਾ। ਸੋ ਬਹੁਤ ਜ਼ਿਆਦਾ ਅਸਰ ਚੀਜ਼ਾਂ ਦੇ ਉੱਤੇ ਜਿਹੜਾ ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ। ਬਿਲਕੁਲ, ਜੇ ਸਰੋਤਿਆਂ ਨੂੰ ਦੱਸਦੇ ਜਾਈਏ, ਕਹਿੰਦੇ ਵੀ 18,800 ਸ਼ਿਪ ਜਿਹੜੇ ਆ ਉਹ 1.17 ਬਿਲੀਅਨ ਟਨ ਦਾ ਭਾਰ ਲੈ ਕੇ ਸੰਨ 2020 'ਚ ਉੱਥੋਂ ਪਾਸ ਹੋਈ ਸੀ। ਸੋ ਜੇ ਇਹਦੀ ਐਵਰੇਜ ਕਰਦੇ ਜਾਈਏ 51.5 ਸ਼ਿਪ ਬਣਦੇ ਇੱਕ ਦਿਨ ਦੇ, ਅਤੇ 160 ਜਿਹੜੇ ਸ਼ਿਪ ਆ ਉਹਨਾਂ ਦੇ ਵਿੱਚ ਆਲਰੇਡੀ ਜਿਹੜੀ ਆ ਗੈਸ ਅਤੇ ਜਿਹੜਾ ਹੋਰ ਸਮਾਨ ਹੈਗਾ। ਸੋ ਇਹਦੇ ਉੱਤੇ ਵੀ ਕਾਫੀ ਜਿਹੜਾ ਆ ਅਸਰ ਪਊਗਾ। ਸੋ $1 ਟ੍ਰਿਲੀਅਨ ਦੀ ਇਕੋਨਮੀ ਦੇ ਉੱਤੇ ਇੱਕ ਹਿਸਾਬ ਦੇ ਨਾਲ ਇਹਨਾਂ ਨੇ ਅਸਰ ਪਾਉਣਾ, ਕਿਉਂਕਿ ਇੱਕ ਮੁਲਕ ਦੇ ਨਹੀਂ ਕਈ ਮੁਲਕਾਂ ਦਾ ਜਿਹੜਾ ਸਮਾਨ ਆ ਉਸ ਦਾ ਰਸਤਾ, ਉਸ ਦਾ ਫਰੀਵੇ ਜਿਹੜਾ ਇਸ ਟਾਈਮ ਦੇ ਉੱਤੇ ਕਹਿ ਲਓ ਵੀ ਠੱਪ ਹੋਇਆ ਪਿਆ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਦੇ ਦੁਆਰਾ ਜਾਰਜੀਆ ਦੇ ਵਿੱਚ ਜਿਹੜਾ ਨਵਾਂ ਵੋਟਿੰਗ ਐਕਸੈਸ ਨੂੰ ਲੈ ਕੇ ਕਾਨੂੰਨ ਬਣਾਇਆ ਗਿਆ ਆ, ਉਸ ਦੇ ਉੱਤੇ ਜਿਹੜਾ ਉਹ ਸਾਈਨ ਕੀਤਾ ਗਿਆ। ਉੱਥੇ ਦਾ SB 202 ਬਿੱਲ ਹੈਗਾ ਆ, ਉਸ ਦਾ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਕ੍ਰਿਟਿਸਿਜ਼ਮ ਜਿਹੜਾ ਉਹ ਕੀਤਾ ਆ, ਇਸ ਦੀ ਵਿਰੋਧਤਾ ਜਿਹੜੀ ਉਹ ਕੀਤੀ ਆ। ਉਹਨਾਂ ਨੇ ਵੀ ਇਸ ਬਿੱਲ ਨੂੰ ਮਾਡਰਨ ਡੇ ਜਿਮ ਕਰੋ ਜਿਹੜਾ ਕਾਨੂੰਨ ਆ ਉਹ ਆਖ ਦਿੱਤੇ ਆ, ਜਿਮ ਕਰੋ ਇਨ 21st ਸੈਂਚੁਰੀ ਕਹਿ ਕੇ ਜਿਹੜਾ ਉਹ ਆਖਿਆ ਆ। ਸੋ
ਵੋਟਿੰਗ ਰਾਈਟਸ ਦਾ ਲੈਜਿਸਲੇਸ਼ਨ ਆਲਰੇਡੀ ਕਾਂਗਰਸ ਦੇ ਵਿੱਚ ਸੈਨੇਟ ਦੇ ਵਿੱਚ ਪਿਆ ਹੋਇਆ ਆ, ਜਿਸ ਨੂੰ ਹਾਊਸ ਨੇ ਪਾਸ ਕੀਤਾ ਹੋਇਆ ਆ, ਪਰ ਸੂਬਿਆਂ ਨੇ ਕਈ ਸੂਬਿਆਂ ਨੇ ਆਪਣੇ ਪੱਧਰ ਦੇ ਉੱਤੇ ਜਿਹੜੇ ਆ ਵੋਟਿੰਗ ਰਾਈਟਸ ਨੂੰ ਲੈ ਕੇ ਜਿਹੜੇ ਕਾਨੂੰਨ ਆ ਉਹ ਬਣਾ ਰਹੇ ਆ। 2020 ਦੀਆਂ ਇਲੈਕਸ਼ਨਸ ਤੋਂ ਬਾਅਦ ਦੇ ਵਿੱਚ 200 ਤੋਂ ਵੱਧ ਬਿੱਲ ਵੱਖ-ਵੱਖ ਸੂਬਿਆਂ ਦੇ ਵਿੱਚ ਵੋਟਿੰਗ ਰਾਈਟਸ ਨੂੰ ਲੈ ਕੇ ਜਿਹੜੇ ਆ ਉਹ ਚੇਂਜਿਸ ਉਸ ਦੇ ਵਿੱਚ ਕਰਨ ਦੀਆਂ ਸਿਫਾਰਸ਼ਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਆ। ਇਹਨਾਂ ਵਿੱਚ ਮੈਜੋਰਟੀ ਇਹੀ ਜਿਹੜੇ ਕਾਨੂੰਨ ਨੇ ਵੀ ਐਬਸੈਂਟੀ ਬੈਲਟ ਅਤੇ ਰਜਿਸਟ੍ਰੇਸ਼ਨ ਨੂੰ ਲੈ ਕੇ ਜਿਹੜੀ ਆ ਉਹ ਘੱਟ ਜਾਂ ਉਸ ਦੇ ਵਿੱਚ ਥੋੜ੍ਹੀ ਜਿਹੀ ਪਹਿਲੋਂ ਦੇ ਨਾਲੋਂ ਮੁਸ਼ਕਿਲ ਜਾਂ ਔਖਿਆਈ ਜਿਹੜੀ ਉਸ ਦੇ ਵਿੱਚ ਰੱਖੀ ਗਈ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਲਾਸ ਐਂਜਲਸ ਦੇ ਵਿੱਚ ਇੱਕ ਈਕੋ ਪਾਰਕ ਜਿਹੜੀ ਲੇਕ ਆ, ਉੱਥੇ ਜਿਹੜੇ ਹੋਮਲੈਸ ਲੋਕਾਂ ਨੇ ਟੈਂਟ ਲਾਏ ਹੋ ਸੀ, ਉਹਨਾਂ ਦੇ ਨਾਲ ਝੜਪ ਵੀ ਹੋਈ ਆ LAPD ਦੀ, ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਦੀ। 182 ਜਿਹੜੇ ਲੋਕ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ। ਜੇ ਤੁਸੀਂ ਦੇਖੋ ਲੇਕ ਦੇ ਆਲੇ ਦੁਆਲੇ ਪਿੰਡ ਪੂਰਾ ਵਸਿਆ ਆ, ਟੈਂਟਾਂ ਦੇ ਟੈਂਟ ਜਿਹੜੇ ਆ ਹੋਮਲੈਸ ਲੋਕ ਉਹਨਾਂ ਨੇ ਲਾਏ ਆ। ਸੋ ਧੱਕੇ ਦੇ ਨਾਲ ਕਹਿੰਦੇ ਵੀ ਸਾਰੇ ਪੁਲਿਸ ਵਾਲੇ ਅਰੈਸਟ ਕਰਕੇ ਲੈ ਗਏ। ਹੁਣ ਇੱਥੋਂ ਕੁਐਸਚਨ ਇਹ ਹੁੰਦਾ ਵੀ ਜਿਹੜੇ ਸਮਾਲ ਲੈਂਡਲੋਰਡ ਹੈਗੇ ਆ, ਜਿਨ੍ਹਾਂ ਦੇ ਇੱਕ ਇੱਕ ਘਰ ਆ, ਇੱਕ ਇੱਕ ਛੋਟੀਆਂ ਪ੍ਰਾਪਰਟੀਆਂ ਆ, ਉਹ ਔਖੇ ਆ ਗੌਰਮੈਂਟ ਤੇ, ਕੈਲੀਫੋਰਨੀਆ ਦੀ ਸਰਕਾਰ ਤੇ ਵੀ ਭਈ ਜਦੋਂ ਅਸੀਂ ਤਾਂ ਕਿਸੇ ਨੂੰ ਇਵਿਕਟ ਕਰਨਾ ਹੁੰਦਾ ਤੇ ਸਾਨੂੰ ਪੂਰੇ ਜਿਹੜੇ ਰੂਲ ਫੋਲੋ ਕਰਨੇ ਪੈਂਦੇ ਆ, ਇਵਿਕਸ਼ਨ ਵਕੀਲ ਹਾਇਰ ਕਰਨਾ ਪੈਂਦਾ। ਜਦੋਂ ਗਵਰਨਮੈਂਟ ਕਰਦੀ ਆ, ਦੇਖੋ ਉਹਨਾਂ ਨੇ ਧੱਕੇ ਨਾਲ ਇੱਕਦਮ ਸਾਰਿਆਂ ਨੂੰ ਕਲੀਨ ਕਰ ਦਿੱਤਾ ਹੈਗਾ। ਜੀ, ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਹੋਮਲੈਂਡ ਸਿਕਿਉਰਿਟੀ ਐਡਵਾਈਜ਼ਰੀ ਕਾਉਂਸਲ ਮੈਂਬਰਸ ਆ, ਉਹਨਾਂ ਦੀ ਬਹੁਤਿਆਂ ਦੀ ਕਹਿੰਦੇ ਆ ਛੁੱਟੀ ਕਰ ਦਿੱਤੀ ਗਈ ਹੈਗੀ ਆ। 30 ਬੋਰਡ ਮੈਂਬਰਸ ਦਾ ਰਿਮੂਵਲ ਜਿਹੜਾ ਇਹ ਆਇਆ ਆ। ਬਾਈਡਨ ਐਡਮਿਨਿਸਟ੍ਰੇਸ਼ਨ ਆਲਰੇਡੀ ਤੱਤੇ ਪਾਣੀ ਨੂੰ ਲੈ ਕੇ ਹੈਗੀ ਆ ਸਦਰਨ ਬਾਰਡਰ ਦੇ ਉੱਤੇ ਜਿਹੜਾ ਇਸ ਟਾਈਮ ਮਾਈਗਰੈਂਟ ਚਿਲਡਰਨ ਅਤੇ ਜਿਹੜੇ ਟੀਨੇਜਰਸ ਦਾ ਇਸ ਟਾਈਮ ਸਮੱਸਿਆ ਉਹਨਾਂ ਦੇ ਮੋਹਰੇ ਜਿਹੜੀ ਉਹ ਬਣੀ ਪਈ ਆ। ਬਾਈਡਨ ਪ੍ਰਸ਼ਾਸਨ ਕਹਿ ਰਿਹਾ ਵੀ ਟਰੰਪ ਪ੍ਰਸ਼ਾਸਨ ਦੇ ਦੌਰਾਨ ਜਿਹੜੀਆਂ ਪਾਲਿਸੀਜ਼ ਅਤੇ ਪ੍ਰੈਕਟਿਸਿਸ ਕੀਤੀਆਂ ਜਾਂਦੀਆਂ ਸੀਗੀਆਂ ਇਸ ਐਡਵਾਈਜ਼ਰੀ ਇੱਕ ਹਿਸਾਬ ਦੇ ਨਾਲ ਕੌਂਸਲ ਦੇ ਦੁਆਰਾ, ਉਹਨਾਂ ਤੋਂ ਅਸੀਂ ਨਿਜਾਤ ਜਿਹੜੀ ਆ ਉਹ ਪਾਉਣਾ ਚਾਹੁੰਦੇ ਆ। ਇਮੀਗ੍ਰੇਸ਼ਨ ਦੇ ਉੱਤੇ ਤਬਦੀਲੀਆਂ ਜਿਹੜੀਆਂ ਉਹ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਆ। ਆਲਰੇਡੀ ਇਮੀਗ੍ਰੇਸ਼ਨ ਦੇ ਵਿੱਚ ਖੁੱਲੀਆਂ ਬਾਹਾਂ ਦੇ ਨਾਲ ਸੱਦੇ ਤੋਂ ਬਾਅਦ ਦੇ ਵਿੱਚ ਆਏ ਜਿਹੜੇ ਬੱਚੇ ਆ, ਟੀਨੇਜਰਸ ਆ, ਉਹਨਾਂ ਨੂੰ ਲੈ ਕੇ ਸਦਰਨ ਬਾਰਡਰ ਦੇ ਉੱਤੇ ਬਹੁਤ ਮੁਸ਼ਕਿਲਾਂ ਜਿਹੜੀਆਂ ਉਹ ਸਾਹਮਣੇ ਹੈਗੀਆਂ। 10 ਦਿਨਾਂ ਤੋਂ ਵੱਧ ਕਈ ਬੱਚੇ ਜਿਹੜੇ ਆ ਇਹਨਾਂ ਦੇ ਜਿਹੜੇ ਬਾਰਡਰ ਪੈਟਰੋਲ ਸੈਂਟਰਸ ਆ ਉਸ ਦੇ ਵਿੱਚ ਹੈਗੇ ਨੇ, ਜਦਕਿ ਕਾਨੂੰਨ ਕਹਿੰਦਾ ਵੀ ਇਹਨਾਂ ਨੂੰ 72 ਘੰਟਿਆਂ ਦੇ ਵਿੱਚ ਜਿਹੜਾ ਆ ਉਹ ਬਾਹਰ ਛੱਡਣਾ ਹੁੰਦਾ ਆ। ਸੋ ਦੇਖਦੇ ਹਾਂ ਹਰਜੋਤ ਸਿੰਘ ਜੀ, ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਐਡਵਾਈਜ਼ਰੀ ਕੌਂਸਲ ਮੈਂਬਰ ਆ, ਕੌਣ ਨਵੇਂ ਨਿਯੁਕਤ ਕੀਤੇ ਜਾਂਦੇ ਆ ਅਤੇ ਕੀ ਉਹ ਕਰਨ ਦੇ ਨਾਲ ਬਾਈਡਨ ਪ੍ਰਸ਼ਾਸਨ ਇਸ ਸਮੱਸਿਆ ਤੋਂ, ਇਮੀਗ੍ਰੇਸ਼ਨ ਦੀ ਸਮੱਸਿਆ ਤੋਂ ਨਿਜਾਤ ਪਾ ਸਕੂਗਾ ਜਾਂ ਨਹੀਂ। ਦੂਜੇ ਪਾਸੇ ਜਿਹੜੇ ਰਿਪਬਲਿਕਨ ਆ, ਸੈਨੇਟਰ ਟੈਡ ਕਰੂਜ਼, ਉਹਨਾਂ ਨੇ ਹੁਣ ਆਪਣਾ ਮੋਰਚਾ ਸੰਭਾਲ ਲਿਆ। ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਕਿਹਾ ਜਾਂਦਾ ਸੀ ਵੀ ਉਹਨਾਂ ਨੇ ਬੱਚਿਆਂ ਨੂੰ ਇੱਕ ਤਰ੍ਹਾਂ ਨਾਲ ਪਿੰਜਰਿਆਂ 'ਚ ਰੱਖਿਆ, ਅਤੇ ਉਹ ਅੱਜ 17 ਸੈਨੇਟਰ ਜਿਹੜੇ ਆ ਉਹਨਾਂ ਨੂੰ ਨਾਲ ਲੈ ਕੇ ਬਾਰਡਰ ਦੇ ਉੱਤੇ ਗਏ ਅਤੇ ਉੱਥੇ ਉਹਨਾਂ ਨੇ ਇਹ ਕਿਹਾ ਵੀ ਇੱਕ ਜਿਹੜੀ ਡੋਨਾ ਫੈਸਿਲਿਟੀ ਆ ਜਿਹਦੇ ਵਿੱਚ 250 ਲੋਕਾਂ ਨੂੰ ਰੱਖਿਆ ਜਾਣਾ ਚਾਹੀਦਾ ਹੈ ਕੋਵਿਡ ਰਿਸਟ੍ਰਿਕਸ਼ਨ ਕਰਕੇ, ਉੱਥੇ 4000 ਲੋਕਾਂ ਨੂੰ ਰੱਖਿਆ ਆ। 1500% ਕਪੈਸਿਟੀ ਤੋਂ ਵੱਧ ਰੱਖਿਆ ਗਿਆ ਆ। ਕਹਿੰਦੇ 6 ਫੁੱਟ ਬਾਈ 3 ਫੁੱਟ ਦੇ ਜਿਹੜੇ ਕੇਜਸ ਹੀ ਆਪਾਂ ਕਹਿ ਸਕਦੇ, ਉਹਦੇ 'ਚ ਹੁਣ ਬੱਚਿਆਂ ਨੂੰ ਰੱਖਿਆ ਗਿਆ ਹੈ। ਜੀ ਜੀ, ਬਿਲਕੁਲ। ਅਗਲੀ ਗੱਲ ਕਰਦੇ ਜਾਈਏ ਤਾਂ ਖਬਰ ਜਿਹੜੀ ਹਰਜੋਤ ਸਿੰਘ ਜੀ ਬੈਲਟੀਮੋਰ ਤੋਂ ਆ ਰਹੀ ਆ। ਬੈਲਟੀਮੋਰ ਵਾਲੇ ਕਹਿੰਦੇ ਆ ਵੀ ਜਿਹੜੇ ਡਰੱਗ ਪੋਜੈਸ਼ਨ, ਪ੍ਰੋਸਟੀਟਿਊਸ਼ਨ ਅਤੇ ਲੋ ਲੈਵਲ ਕ੍ਰਾਈਮਸ ਆ, ਉਹਨਾਂ ਮਸਲਿਆਂ ਦੇ ਵਿੱਚ ਜਿਹੜੇ ਉਹ ਲੋਕਾਂ ਨੂੰ ਹੁਣ ਪ੍ਰੋਸੀਕਿਊਟ ਨਹੀਂ ਕਰਨਗੇ, ਯਾਨੀ ਕਿ ਉਹਨਾਂ ਦੇ ਲਈ ਜੇਲ੍ਹ ਦੀ ਮੰਗ ਆ ਉਹ ਸਰਕਾਰੀ ਤੌਰ ਦੇ ਉੱਤੇ ਉਹ ਨਹੀਂ ਹੋਵੇਗੀ। ਕ੍ਰਿਮੀਨਲ ਜਸਟਿਸ ਰਿਫਾਰਮ ਦੇ ਨਾਂ ਦੇ ਉੱਤੇ ਇਹ ਕਹਿੰਦੇ ਆ ਵੀ ਐਕਸਪੈਰੀਮੈਂਟ ਆ ਉਹ ਕੀਤਾ ਗਿਆ ਹੈਗਾ ਆ। ਇਹ ਵਨ ਆਫ ਦਾ ਮੋਸਟ ਵਾਇਲੈਂਟ ਸਿਟੀਜ਼ ਦੇ ਵਿੱਚੋਂ ਜਿਹੜੀ ਬਾਲਟੀਮੋਰ ਆ ਉਹ ਮੰਨੀ ਜਾਂਦੀ ਆ, ਮੈਰੀਲੈਂਡ ਦੇ ਵਿੱਚ। ਉੱਥੋਂ ਦੇ ਬਾਲਟੀਮੋਰ ਸਟੇਟ ਦੇ ਜਿਹੜੇ ਅਟਰਨੀ ਮਰਲਿਨ ਮੌਜ਼ਬੀ, ਉਹਨਾਂ ਨੇ ਜਿਹੜਾ ਕਹਿੰਦੇ ਵੀ ਪੈਨਡੈਮਿਕ ਦੇ ਦੌਰਾਨ ਡਰੱਗ ਪੋਜੈਸ਼ਨ, ਪ੍ਰੋਸਟੀਟਿਊਸ਼ਨ, ਮਾਈਨਰ ਟ੍ਰੈਫਿਕ ਵਾਇਲੇਸ਼ਨ ਅਤੇ ਲੋ ਲੈਵਲ ਅਫੈਂਸਿਸ ਦੇ ਲਈ ਜਿਹੜੇ ਆ ਪ੍ਰੋਸੀਕਿਊਸ਼ਨ ਕਰਨੀ ਜਿਹੜੀ ਉਹ ਬੰਦ ਕਰ ਦਿੱਤੀ ਸੀਗੀ। ਸੋ ਕਹਿੰਦੇ ਵੀ ਇੱਦਾਂ ਕਰਨ ਦੇ ਨਾਲ ਜਿਹੜੇ ਕਈ ਪ੍ਰੋਸੀਕਿਊਟਰਸ ਨੇ ਹੋਰ ਜਿਹੜੇ ਸਿਟੀਜ਼ ਦੇ ਵਿੱਚ, ਸ਼ਹਿਰਾਂ ਦੇ ਵਿੱਚ ਵੀ ਇਸੇ ਹੀ ਰਾਹ ਦੇ ਉੱਤੇ ਜਿਹੜੇ ਆ ਉਹ ਗਏ ਆ, ਪਰ ਕਹਿੰਦੇ ਵੀ ਜੇਲ੍ਹ ਪੋਪੂਲੇਸ਼ਨ ਅਜੇ ਤੱਕ ਜਿਹੜੀ ਆ ਉਹ ਜਿਹੜੀ ਬਹੁਤੀ ਜ਼ਿਆਦਾ ਰਿਡਿਊਸ ਨਹੀਂ ਹੋਈ, ਪਰ ਪਹਿਲੋਂ ਦੇ ਨਾਲੋਂ ਜਿਹੜੀ ਆ ਕਟੌਤੀ ਆ ਬਾਲਟੀਮੋਰ ਦੇ ਵਿੱਚ ਕਹਿੰਦੇ ਆ ਜੇਲ੍ਹ ਪੋਪੂਲੇਸ਼ਨ ਦੀ ਜਿਹੜੀ ਉਹ ਦੇਖੀ ਗਈ ਹੈਗੀ ਆ। ਜੀ, ਅਗਲੀ ਖਬਰ ਇੱਕ ਨਾਰਥ ਕੈਰੋਲੀਨਾ ਤੋਂ ਆ ਰਹੀ ਹੈ, ਜਿੱਥੇ ਕਿ
ਰੋਡ ਰੇਜ ਦੇ ਦੌਰਾਨ ਇੱਕ ਜਿਹੜੀ ਬੀਬੀ ਆ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਆ। ਇਹ ਆਪਾਂ ਦੇਖਦੇ ਹਾਂ USA ਦੇ ਵਿੱਚ ਜਿਹੜਾ ਰੋਡ ਰੇਜ ਆ, ਇਹ ਵੀ ਜਿਹੜੀ ਬਹੁਤ ਇੱਕ ਤਰ੍ਹਾਂ ਦੇ ਨਾਲ ਖਤਰਨਾਕ ਪ੍ਰੋਬਲਮ ਹੈਗੀ ਆ। ਕਈ ਵਾਰੀ ਆਪਾਂ ਵੀ ਦੇਖਦੇ ਹਾਂ ਵੀ ਜਦੋਂ ਹਾਈਵੇ 'ਤੇ ਜਾਂਦੇ ਆ, ਲੋਕ ਇੱਕ ਦੂਜੇ ਨੂੰ ਦੇਖ ਕੇ ਰੇਸ ਦੱਬਣ ਲੱਗ ਪੈਂਦੇ ਆ, ਤਾਂ ਫਿਰ ਦੇਖੋ ਇਸ ਨੇ ਗੋਲੀ ਚਲਾ ਕੇ ਉਹਨੂੰ ਜਿਹੜਾ ਮਾਰ ਦਿੱਤਾ ਹੈਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਈਟ ਨਾਓ ਅਨਇੰਪਲੋਇਮੈਂਟ ਬੈਨੀਫਿਟਸ ਨੂੰ ਲੈ ਕੇ ਕਾਫੀ ਜਿਹੜਾ ਆ ਉਹ ਰੌਲਾ ਰੱਪਾ ਆ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਨਵੇਂ ਜਿਹੜੇ ਬਣੇ ਕਾਨੂੰਨ ਦੇ ਮੁਤਾਬਕ $300 ਦੀ ਜਿਹੜੀ ਐਕਸਟਰਾ ਪੇਮੈਂਟ ਆ ਫੈਡਰਲ ਤੌਰ ਦੇ ਉੱਤੇ ਜਿਹੜੀ ਆ ਉਹ ਮਿਲੇਗੀ। ਕੱਲ੍ਹ EDD ਨੇ ਦੱਸਿਆ ਸੀਗਾ ਵੀ PUA ਵਾਲੇ ਜਿਹੜੇ ਪੈਂਡੈਮਿਕ ਅਨਇੰਪਲੋਇਮੈਂਟ ਅਸਿਸਟੈਂਸ ਜਿਹੜੀ ਆ ਉਹ ਮਿਲਣੀ ਆ, ਪਰ ਅਪ੍ਰੈਲ ਤੱਕ ਉਹਨਾਂ ਨੂੰ ਸਰਟੀਫਾਈ ਕਰਨ ਦਾ ਜਿਹੜਾ ਉਹ ਮੌਕਾ ਨਹੀਂ ਮਿਲੂਗਾ ਅਤੇ ਇਹ ਹੌਲੀ ਹੌਲੀ ਜਿਹੜਾ ਆ ਉਹ ਹੋਊਗਾ। ਬਾਕੀ ਉਹ ਕਹਿ ਰਹੇ ਆ ਵੀ ਇਹ ਨਵੀਂ ਜਿਹੜੀ ਐਕਸਟੈਂਸ਼ਨ ਹੋਣੀ ਆ ਉਸ ਨੂੰ ਸਰਟੀਫਾਈ ਕਰਨ ਦਾ ਉਹਨਾਂ ਨੂੰ ਜਲਦ ਜਿਹੜਾ ਉਹ ਮੌਕਾ ਮਿਲੂਗਾ, ਪਰ ਥੋੜ੍ਹਾ ਜਿਹਾ ਡਿਲੇ ਇਸ ਦੇ ਵਿੱਚ ਹੋਊਗਾ। ਪਰ ਉਹਨਾਂ ਨੇ ਨਾਲ ਇਹ ਸਪਸ਼ਟ ਕੀਤਾ ਵੀ ਜੇ ਡਿਲੇ ਦੇ ਵਿੱਚ ਵੀ ਹੈਗਾ ਆ ਤਾਂ ਉਹਨਾਂ ਨੂੰ ਪੁਰਾਣੇ ਸਮੇਂ ਤੋਂ ਜਦੋਂ ਤੋਂ ਉਹਨਾਂ ਦਾ ਬਣਦਾ ਆ ਉਦੋਂ ਤੋਂ ਜਿਹੜੇ ਡਾਲਰ ਆ ਫੈਡਰਲ ਲੈਵਲ ਵਾਲੇ ਉਹ ਮਿਲਣੇ ਸ਼ੁਰੂ ਹੋ ਜਾਣਗੇ। ਐਸਟਰਾਜ਼ੇਨੇਕਾ ਦਾ ਜਿਹੜਾ ਵੈਕਸੀਨ ਆ, ਇਹ ਕੰਪਨੀ ਜਿਹੜੀ ਆ ਕਹਿੰਦੇ ਇੱਕ ਤਰ੍ਹਾਂ ਦੇ ਨਾਲ ਪੋਲੀਟੀਕਲ ਫੁੱਟਬਾਲ ਬਣ ਚੁੱਕੀ ਆ। ਇਹਨਾਂ ਦਾ PR ਬੜਾ ਡਿਜ਼ਾਸਟਰ ਹੋ ਚੁੱਕਾ ਆ। ਪਹਿਲਾਂ ਤਾਂ ਕਿੰਨੇ ਜਿਹੜੀਆਂ ਨੈਗੇਟਿਵ ਇਹਦੇ ਅਸਰ ਵੀ ਜਿਹੜੇ ਆਏ ਸੀ। ਹੁਣ ਕੀ ਹੋਇਆ ਵੀ ਐਸਟਰਾਜ਼ੇਨੇਕਾ ਵਾਲਿਆਂ ਨੇ ਇਟਲੀ ਦੇ ਵਿੱਚ ਕਹਿੰਦੇ ਭਈ ਆਪਣੇ ਵੈਕਸੀਨ ਆ 29 ਮਿਲੀਅਨ ਡੋਜ਼ਸ ਜਿਹੜੀਆਂ ਆ ਉਹ ਲੁਕੋ ਕੇ ਰੱਖੀਆਂ ਸੀਗੀਆਂ। ਉਹ ਕਹਿੰਦੇ ਸੀ ਵੀ ਇਹ UK ਨੂੰ ਭੇਜਣ ਲਈ ਰੱਖੀਆਂ ਆ। ਸੋ ਇਟਲੀ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਜਿਹੜੇ ਆ ਮਿਲਟਰੀ ਨੇ ਜਾ ਕੇ ਜਦੋਂ ਛਾਪਾ ਮਾਰਿਆ ਪੁਲਿਸ ਨੇ, ਤਾਂ ਉਹਨਾਂ ਨੇ ਦੇਖਿਆ ਵੀ 29 ਮਿਲੀਅਨ ਡੋਜ਼ਸ ਜਿਹੜੀਆਂ ਉੱਥੇ ਲੁਕੋ ਕੇ ਰੱਖੀਆਂ ਹੋਈਆਂ ਹੈਗੀਆਂ। ਜੀ ਹਰਜੋਤ ਸਿੰਘ ਜੀ, ਟੈਕਸ ਨੂੰ ਲੈ ਕੇ ਨਵੀਂ ਇਨਫੋਰਮੇਸ਼ਨ ਸਾਹਮਣੇ ਆਈ ਹੈ। ਕਹਿੰਦੇ ਵੀ ਜਦੋਂ ਤੁਸੀਂ ਇਸ ਸਾਲ ਟੈਕਸ ਫਾਈਲ ਕਰਨਾ ਆ ਅਤੇ ਜਿਹੜੇ PPE ਜਿਹੜੇ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਜਿਹੜਾ ਹੁੰਦਾ, ਜਿਸ 'ਚ ਫੇਸ ਮਾਸਕ ਵੀ ਆਉਂਦੇ, ਹੈਂਡ ਸੈਨੀਟਾਈਜ਼ਰ ਵੀ ਆਉਂਦੇ ਆ, ਕਹਿੰਦੇ ਵੀ ਉਹ ਇਸ ਵਾਰ ਟੈਕਸ ਡਿਡਕਟੇਬਲ ਹੋ ਸਕਦੇ ਆ ਮੈਡੀਕਲ ਐਕਸਪੈਂਸਿਸ ਦੇ ਤੌਰ ਦੇ ਉੱਤੇ। ਜੇ ਕਿਸੇ ਨੇ ਜ਼ਿਆਦਾ ਖਰਚਾ ਇਹਨਾਂ ਚੀਜ਼ਾਂ ਦੇ ਉੱਤੇ ਕੀਤਾ ਹੈ, ਪਰ ਸਭ ਨੂੰ ਪਤਾ ਹੈ ਵੀ ਪਹਿਲੋਂ ਕਿੰਨੀਆਂ ਮਹਿੰਗੀਆਂ ਚੀਜ਼ਾਂ ਜਿਹੜੀਆਂ ਆ ਲੋਕਾਂ ਨੂੰ ਉਹ ਅਚਾਨਕ ਜਿਹੜੀਆਂ ਉਹ ਖਰੀਦਣੀਆਂ ਪਈਆਂ ਸੀਗੀਆਂ, ਅਤੇ ਅਜੇ ਤੱਕ ਵੀ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਮਹਿੰਗਾ ਹੈਗਾ ਆ। ਪਰ ਕਹਿੰਦੇ ਵੀ 7.5% ਤੋਂ ਵੱਧ ਨਹੀਂ ਹੋਣਾ ਚਾਹੀਦਾ ਤੁਹਾਡਾ ਜਿਹੜਾ ਮੈਡੀਕਲ ਐਕਸਪੈਂਸ ਗਰੋਸ ਐਡਜਸਟਡ ਗਰੋਸ ਇਨਕਮ ਤੋਂ। ਪਰ ਇਹ ਆ ਵੀ ਜਿਹੜੇ ਟੈਕਸ ਭਰਨ ਵਾਲੇ ਆ ਇਸ ਚੀਜ਼ ਨੂੰ ਧਿਆਨ ਵਿੱਚ ਰੱਖਣ ਵੀ ਇਹ ਵੀ ਜਿਹੜਾ ਤੁਸੀਂ ਟੈਕਸ ਡਿਡਕਟੇਬਲ ਆ ਉਹ ਕਰ ਸਕਦੇ ਆ। ਇਹ IRS ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ ਅਤੇ ਕਹਿੰਦੇ PPE ਦੇ ਟੈਕਸ ਬ੍ਰੇਕ ਦੇ ਕੁਆਲੀਫਾਈ ਕਰਨ ਦੇ ਲਈ ਇਹ ਤੁਹਾਨੂੰ 1 ਜਨਵਰੀ 2020 ਤੋਂ ਬਾਅਦ ਦੇ ਵਿੱਚ ਹੀ ਜਿਹੜਾ ਉਹ ਖਰੀਦਿਆ ਹੋਇਆ ਹੋਣਾ ਚਾਹੀਦਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਹੁਣ ਜਿਸ ਤਰ੍ਹਾਂ ਕਰੋਨਾ ਵਾਇਰਸ ਦੇ ਵੈਕਸੀਨ ਵੱਡੀ ਗਿਣਤੀ 'ਚ ਲੱਗਣੇ ਸ਼ੁਰੂ ਹੋ ਚੁੱਕੇ ਆ, 2 ਵੀ ਲੱਗ ਗਏ ਆ ਕਈਆਂ ਦੇ, ਅਤੇ ਅਪ੍ਰੈਲ ਦੇ ਪਹਿਲੇ ਵੀਕ ਤੋਂ ਤਾਂ ਹੁਣ ਕੈਲੀਫੋਰਨੀਆ ਦੇ ਵਿੱਚ ਉਹ ਕਹਿੰਦੇ ਸਾਰੇ ਹੀ ਲਾ ਸਕਦੇ 15 ਤੋਂ। ਜੀ 15 ਤੋਂ। ਸੋ ਉਹ ਤੋਂ ਬਾਅਦ ਹੁਣ ਜਿਹੜੀਆਂ ਵੱਡੀਆਂ ਜਿਹੜੀਆਂ ਬਿਗ ਟੈਕ ਕੰਪਨੀਜ਼ ਹੈਗੀਆਂ, ਬਿਗ ਜਾਇੰਟਸ ਹੈਗੀਆਂ, ਟੈਕ ਜਾਇੰਟਸ, ਜਿਸ ਤਰ੍ਹਾਂ ਕਿ ਫੇਸਬੁੱਕ, ਊਬਰ ਅਤੇ ਮਾਈਕਰੋਸੋਫਟ, ਉਹ ਕਹਿੰਦੇ ਆ ਵੀ ਹੁਣ ਸਾਰਾ ਕੁਛ ਨਾਰਮਲ ਹੁੰਦਾ ਜਾ ਰਿਹਾ ਅਤੇ ਸਾਡੀ ਕੋਸ਼ਿਸ਼ ਆ ਵੀ ਅਸੀਂ ਹੁਣ ਆਪਣੇ ਆਫਿਸਸ ਜਿਹੜੇ ਖੋਲ੍ਹ ਦਾਂਗੇ ਤਾਂ ਕਿ ਜਿਹੜੇ EMPLOYEE ਆ ਉਹ ਵਾਪਸ ਆਪਣੇ ਆਫਿਸ ਦੇ ਵਿੱਚ ਆ ਕੇ ਕੰਮ ਕਰਨਾ ਸ਼ੁਰੂ ਕਰ ਦੇਣ। ਜੀ ਸੋ ਇਹਦੇ ਨਾਲ ਕਈ ਚੀਜ਼ਾਂ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਪ੍ਰਭਾਵ ਜਿਹੜਾ ਉਹ ਦੇਖਣ ਨੂੰ ਮਿਲੂਗਾ। ਉੱਥੇ ਜਿਹੜੇ ਲੋਕਲ ਬਿਜ਼ਨਸ ਜਿਹੜੇ ਇਹਨਾਂ ਇੰਪਲੋਈਜ਼ ਦੇ ਸਿਰ ਦੇ ਉੱਤੇ ਜ਼ਿਆਦਾ ਚੱਲਦੇ ਆ, ਜੇ ਮੁੜ ਚਹਿਲ ਪਹਿਲ ਜਿਹੜੀ ਉਹਨਾਂ ਆਫਿਸਾਂ ਦੇ ਵਿੱਚ ਰੌਣਕ ਆਊਗੀ ਅਤੇ ਉਹਨਾਂ ਬਿਜ਼ਨਸਿਸ ਦੇ ਉੱਤੇ ਵੀ ਅਸਰ ਪਊਗਾ। ਲੋਕਲ ਜਿਹੜੀ ਇਕੋਨਮੀ ਦੇ ਵਿੱਚ ਜਿਹੜੇ ਡਾਲਰ ਆ ਉਹ ਜਿਹੜੇ ਉਸ ਦਾ ਟੀਕਾ ਜਿਹੜਾ ਉਹ ਆਵੇਗਾ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, CDC ਵਾਲੇ ਕਹਿੰਦੇ ਉਹਨਾਂ ਨੇ ਚਿੰਤਾ ਜਿਹੜੀ ਉਹ ਜਤਾਈ ਹੈਗੀ ਆ ਵੀ ਵੈਕਸੀਨੇਸ਼ਨ ਤਾਂ ਬੜੀ ਤੇਜ਼ੀ ਦੇ ਨਾਲ ਜਿਹੜੀਆਂ ਉਹ ਲੱਗ ਰਹੀਆਂ ਆ, ਪਰ ਫਿਰ ਵੀ ਉਸ ਦੇ ਬਾਵਜੂਦ ਕੋਵਿਡ ਕੇਸਿਸ ਜਿਹੜੇ ਉਹ ਕਿਉਂ ਜਿਹੜੇ ਉਹ ਵਧੇ ਆ। ਪਿਛਲੇ ਹਫਤੇ ਦੇ ਨਾਲੋਂ ਕਹਿੰਦੇ ਕੋਵਿਡ ਇਨਫੈਕਸ਼ਨ USA ਦੇ ਵਿੱਚ 7% ਜਿਹੜਾ ਇਨਕਰੀਜ਼ ਆ ਉਹ ਹੋਇਆ ਹੈਗਾ। ਆਈ ਥਿੰਕ ਪਹਿਲੋਂ 53-54 ਜਾਂ ਲੋ 50,000 ਕੇਸਿਸ ਪਰ ਡੇ ਦੇ ਵਿੱਚ ਆ ਰਹੇ ਸੀ, ਅਤੇ ਉਹ ਪਿਛਲੇ ਹਫਤੇ 57,000 ਕੇਸਿਸ ਜਿਹੜੇ ਆ ਉਹ ਨਵੇਂ ਜਿਹੜੇ ਉਹ ਆਏ ਹੈਗੇ ਆ। ਅਤੇ ਹੌਸਪੀਟਲਾਈਜੇਸ਼ਨ ਵੀ ਕਹਿੰਦੇ ਥੋੜ੍ਹੀ ਜਿਹੀ ਇਸ ਦੇ ਵਿੱਚ ਵਧੀ ਆ। ਇਹ ਵੀ ਹੋ ਸਕਦਾ ਵੀ ਸਪਰਿੰਗ ਬ੍ਰੇਕ ਦੇ ਦੌਰਾਨ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਕਈ ਲੋਕ ਜ਼ਿਆਦਾ ਘੁਲੇ ਮਿਲੇ ਨੇ, ਅਤੇ ਉਸ ਦਾ ਵੀ ਹੈਗਾ ਆ। ਸੋ ਵੈਕਸੀਨੇਸ਼ਨ ਲੱਗਣ ਤੋਂ ਬਾਅਦ ਵੀ ਥੋੜ੍ਹੇ ਸਮੇਂ ਦੇ ਲਈ ਜਿਹੜਾ ਹੈ ਇਹਤਿਆਤ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਹੈ, ਜਿੱਦਾਂ ਬਾਕੀ ਵੈਕਸੀਨੇਸ਼ਨਸ ਤੋਂ ਬਾਅਦ ਦੇ ਵਿੱਚ ਵੀ ਜਿਹੜਾ ਹੁੰਦਾ ਹੈ, ਕਿਉਂਕਿ
ਮਸਲਾ ਇਹ ਹੁੰਦਾ ਹੈ ਹਰਜੋਤ ਸਿੰਘ ਜੀ, ਜੀ ਤੁਸੀਂ ਇਕੱਲੇ ਨੇ ਵੈਕਸੀਨੇਸ਼ਨ ਲਾਈ, ਤੁਹਾਡੇ ਇਰਦ ਗਿਰਦ ਬਾਕੀਆਂ ਨੇ, ਮੈਜੋਰਟੀ ਨੇ ਨਹੀਂ ਲਗਾਈ, ਤਾਂ ਫਿਰ ਹਰਡ ਇਮਿਊਨਿਟੀ ਬਣਨੀ ਜਿਹੜੀ ਉਹ ਔਖੀ ਹੁੰਦੀ ਹੈ। ਹਰਡ ਇਮਿਊਨਿਟੀ ਬਣਨ ਦੇ ਲਈ ਜ਼ਿਆਦਾ ਜਿਹੜੇ ਲੋਕਾਂ ਨੂੰ, ਮੈਜੋਰਟੀ ਦੇ ਵਿੱਚ ਲੋਕਾਂ ਨੂੰ ਜਿਹੜੀ ਵੈਕਸੀਨੇਸ਼ਨ ਉਹ ਲਵਾਉਣੀ ਪੈਂਦੀ ਹੈ। ਚਲੋ ਉਮੀਦ ਕਰਦੇ ਹਾਂ ਵੀ ਹੌਲੀ ਹੌਲੀ ਆਪਾਂ ਉਸ ਪਾਸੇ ਵੱਲ ਨੂੰ ਜਿਹੜਾ ਉਹ ਵਧੀਏ, ਅਤੇ ਇਹ ਜਿਹੜੀ ਇਸ ਟਾਈਮ ਕੋਵਿਡ ਨੇ ਸਮੱਸਿਆ 1 ਸਾਲ ਤੋਂ ਵੱਧ ਤੋਂ ਜਿਹੜੀ ਉਹ ਪਾਈ ਹੋਈ ਆ, ਇਸ ਨੂੰ ਪਿੱਛੇ ਕਰਕੇ ਅਤੇ ਗਾਂਹ ਆਪਣੇ ਜ਼ਿੰਦਗੀ ਦੇ ਵਿੱਚ ਆਪਾਂ ਜਿਹੜਾ ਉਹ ਅੱਗੇ ਵੱਧ ਸਕੀਏ। ਜੀ, ਅਗਲੀ ਖਬਰ ਜਿਹੜੀ ਆ ਐਮਾਜ਼ੋਨ ਕੰਪਨੀ ਦੇ ਨਾਲ ਰਿਲੇਟਡ ਆ। ਐਮਾਜ਼ੋਨ ਦੇ ਸੰਬੰਧ ਦੇ ਵਿੱਚ ਐਲਬਾਮਾ ਦੇ ਵਿੱਚ ਜਿਹੜਾ ਹੈਗਾ ਆ, ਇੱਕ ਛੋਟਾ ਜਿਹਾ ਟਾਊਨ ਆ ਜਿੱਥੇ ਯੂਨੀਅਨ ਬਣਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈਗੀ ਆ। ਐਮਾਜ਼ੋਨ ਦੀ ਫੈਸਿਲਿਟੀ ਜਿਹੜੀ ਇਸ ਬੈਸਰਮੈਨ ਟਾਊਨ ਦੇ ਵਿੱਚ ਆ, 27,000 ਲੋਕਾਂ ਦਾ ਟਾਊਨ ਆ, 5800 ਦੇ ਕਰੀਬ ਵਰਕਰ ਕੰਮ ਕਰਦੇ ਆ, ਅਤੇ ਕਾਫੀ ਵੱਡੀ ਗਿਣਤੀ 'ਚ ਉਹ ਯੂਨੀਅਨ ਬਣਾਉਣਾ ਚਾਹੁੰਦੇ। ਐਮਾਜ਼ੋਨ ਕੋਸ਼ਿਸ਼ ਕਰ ਰਿਹਾ ਵੀ ਯੂਨੀਅਨ ਨਾ ਬਣੇ। ਇਸੇ ਤਰ੍ਹਾਂ ਬਰਨੀ ਸੈਂਡਰਸ ਸੈਨੇਟਰ ਹੋਰ ਵੀ ਬਹੁਤ ਸਪੋਰਟ ਕਰ ਰਿਹਾ। ਪੂਰੇ ਵਰਲਡ ਲੈਵਲ 'ਤੇ ਇਹ ਇਸ਼ੂ ਚੱਕ ਹੋ ਰਿਹਾ, ਜਿਸ ਤਰ੍ਹਾਂ ਕਿਸਾਨਾਂ ਦਾ ਇਸ਼ੂ ਚੱਕ ਹੋਇਆ ਸੀ। ਸੋ ਐਮਾਜ਼ੋਨ ਇੰਨੀ ਹੇਰਾਫੇਰੀ ਕਰ ਰਿਹਾ। ਆਪਾਂ ਕਈ ਵਾਰ ਛੋਟੇ ਬਿਜ਼ਨਸ ਦੇਖਦੇ ਹਾਂ, ਕਹਿੰਦੇ ਪਈ $61.7 ਮਿਲੀਅਨ ਜਿਹੜੀਆਂ ਉਹਨਾਂ ਨੂੰ ਟਿਪਸ ਮਿਲੀਆਂ ਸੀਆਂ ਐਮਾਜ਼ੋਨ ਦੇ ਡਰਾਈਵਰਸ ਨੂੰ। ਉਹਨਾਂ ਨੇ ਕਿਸੇ ਨੂੰ ਪੈਸੇ ਨਹੀਂ ਦਿੱਤੇ। ਕਈ ਵਾਰੀ ਲੋਕ ਜਦੋਂ ਤੁਸੀਂ ਡਿਲੀਵਰ ਕਰਨ ਜਾਂਦੇ ਆ, ਅਤੇ ਉਹ ਟਿਪ ਵੀ ਦੇ ਦਿੰਦੇ ਹੈਗੇ ਆ, ਹੈ ਨਾ, ਉਹਨਾਂ ਦੇ ਅਕਾਊਂਟ 'ਚ। ਅਤੇ ਇਹ ਹੁਣ ਇਹ ਜਿਹੜਾ ਇਸ਼ੂ ਆਇਆ, ਅਤੇ ਨਿਊਯਾਰਕ ਐਮਾਜ਼ੋਨ ਨੂੰ ਨਿਊਯਾਰਕ ਦੇ ਅਟੋਰਨੀ ਜਨਰਲ ਨੇ ਵੀ ਜਿਹੜਾ ਇੱਕ ਤਰ੍ਹਾਂ ਨਾਲ ਕੋਵਿਡ ਦੇ ਸੰਬੰਧ ਦੇ ਵਿੱਚ ਲਾਸੂਟ ਫਾਈਲ ਕੀਤਾ। ਆਪਾਂ ਸਵੇਰੇ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਐਮਾਜ਼ੋਨ ਦੇ ਜਿਹੜੇ ਡਰਾਈਵਰਸ ਆ, ਉਹ ਹੁਣ ਖਬਰ ਆਈ ਆ ਵੀ ਆਪਣੀਆਂ ਬੈਨਾਂ ਦੇ ਵਿੱਚ ਉਹਨੀ ਬੋਤਲਾਂ ਰੱਖੀਆਂ ਪਿਸ਼ਾਬ ਕਰਨ ਦੇ ਲਈ। ਬ੍ਰੇਕ ਦਾ ਵੀ ਮੌਕਾ ਨਹੀਂ ਹੈ। ਐਮਾਜ਼ੋਨ ਦੇ ਜਿਹੜੇ ਵੇਅਰ ਹਾਊਸ ਆ, ਉੱਥੇ ਕਹਿੰਦੇ ਬੰਦਿਆਂ ਤੋਂ ਮਸ਼ੀਨਾਂ ਵਾਂਗ ਕੰਮ ਲਿਆ ਜਾਂਦਾ ਆ, ਬਹੁਤ ਨੱਠ ਕੇ। ਬ੍ਰੇਕ ਵੀ ਕਹਿੰਦੇ ਬਹੁਤ ਘੱਟ ਮਿਲਦੀ ਹੈਗੀ ਜੀ। ਚਲੋ ਦੇਖੋ ਜੀ, ਹੁਣ ਕੈਪੀਟਲਿਸਟ ਜਿਹੜੀ ਆ ਇਸ ਇਕੋਨਮੀ ਦੇ ਵਿੱਚ ਜਿਹਦਾ ਇਸ ਟਾਈਮ ਡੰਡਾ ਚੱਲਦਾ, ਉਹ ਜ਼ਿਆਦਾ ਹੀ ਜਿਹੜਾ ਚਲਾਉਂਦਾ ਹੈ, ਪਰ ਇੰਨਾ ਵੀ ਇਨਹਿਊਮੇਨ ਨਹੀਂ ਹੋਣਾ ਚਾਹੀਦਾ। ਇਨਸਾਨੀਅਤ ਦੇ ਨਾਤੇ ਲੋਕਾਂ ਦੀਆਂ ਇਹਨਾਂ ਜ਼ਰੂਰਤਾਂ ਨੂੰ, ਅਤੇ ਚਾਹੇ ਕੋਈ ਕੰਪਨੀ ਵੱਡੀ ਆ ਅਤੇ ਚਾਹੇ ਕੋਈ ਛੋਟੀ ਆ, ਉਸ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਆ। ਅਤੇ ਇਹ ਚੀਜ਼ ਮਾੜੀ ਗੱਲ ਆ ਵੀ ਇੰਨਾ ਧੱਕਾ ਜਿਹੜਾ ਲੋਕਾਂ ਦੇ ਨਾਲ ਜਿਹੜਾ ਨਾ ਹੋਵੇ। ਅੱਗੇ ਵਿਚਾਰੇ ਮਜ਼ਲੂਮ ਜਿਹੜੇ ਲੋਕ ਹੁੰਦੇ ਆ, ਉਹਨਾਂ ਨੂੰ ਤੁਸੀਂ ਇੱਦਾਂ ਹੀ ਜਿਹੜਾ ਕਰੀ ਜਾਓਗੇ ਤਾਂ ਵਿਚਾਰੇ ਕਰਨਗੇ ਅੱਗੇ ਆਉਣ ਵਾਲੇ ਸਮੇਂ 'ਚ ਕੀ ਹੈਗਾ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤੀ 'ਤੇ ਆ, ਅਤੇ ਜਾਂਦੇ ਜਾਂਦੇ ਜ਼ਰੂਰ ਦੱਸ ਜਾਈਏ, ਕੱਲ੍ਹ ਨੂੰ ਇਮੀਗ੍ਰੇਸ਼ਨ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਸਵੇਰ ਨੂੰ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਉਹਨਾਂ ਦੇ ਨਾਲ ਜਿਹੜਾ ਉਹ ਹੋਵੇਗਾ। ਸੋ ਜ਼ਰੂਰ ਉਸ ਪ੍ਰੋਗਰਾਮ ਨੂੰ ਹਰ ਸ਼ਨੀਚਰਵਾਰ ਨੂੰ ਜਿਹੜਾ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਹੁੰਦਾ ਆ, ਉਸ ਨੂੰ ਜਿਹੜਾ ਧਿਆਨ ਦੇ ਨਾਲ ਜਿਹੜਾ ਸੁਣਿਓ। ਆ ਰਹੀਆਂ ਜਿਹੜੀਆਂ ਇਮੀਗ੍ਰੇਸ਼ਨ ਦੇ ਵਿੱਚ ਚੇਂਜਿਸ ਹੈਗੀਆਂ ਆ, ਉਸ ਨੂੰ ਲੈ ਕੇ ਜਿਹੜਾ ਆ ਉਹ ਅਪਡੇਟ ਜਿਹੜੇ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਜਿਹੜੇ ਉਹ ਆਪਾਂ ਨੂੰ ਕਰਨਗੇ। 9 ਵਜੇ ਜਿਹੜਾ ਇਹ ਪ੍ਰੋਗਰਾਮ ਆ ਤਕਰੀਬਨ ਉਹ ਸ਼ੁਰੂ ਜਿਹੜਾ ਹੋਵੇਗਾ। ਸੋ ਜ਼ਰੂਰ ਉਸ ਨੂੰ ਸੁਣਿਓ। ਅਤੇ ਜਾਣ ਤੋਂ ਪਹਿਲਾਂ ਹਰਜੋਤ ਸਿੰਘ ਜੀ, ਆਪਾਂ ਸਟਾਕ ਮਾਰਕੀਟ ਦਾ ਵੀ ਹਾਲ ਵੀਕਐਂਡ ਦੇ ਉੱਤੇ ਦੱਸਦੇ ਜਾਈਏ। ਇਸ ਵੀਕਐਂਡ ਤੋਂ ਪਹਿਲਾਂ ਉਛਾਲ ਜਿਹੜਾ ਆ ਕਈ ਦਿਨਾਂ ਦੀ ਜਿਹੜੀ ਥੋੜ੍ਹੀ ਜਿਹੀ ਗਿਰਾਵਟ ਤੋਂ ਬਾਅਦ ਦੇ ਵਿੱਚ ਅੱਜ ਜਿਹੜਾ ਉਹ ਦੇਖਣ ਨੂੰ ਮਿਲਿਆ ਆ। ਤਕਰੀਬਨ 1.4% ਜਿਹੜਾ ਉਹ ਡਾਊ ਜੋਨਸ ਉੱਤੇ ਗਿਆ, 453 ਪੁਆਇੰਟ ਦੇ ਨਾਲ 33,000 ਤੇ ਜਿਹੜਾ 73 ਦੇ ਉੱਤੇ ਬੰਦ ਹੋਇਆ ਆ। ਨੈਸਡੈਕ ਦੇ ਵਿੱਚ ਵੀ 1.25% ਦੀ ਜਿਹੜੀ ਆ ਉਹ ਵਾਧਾ ਹੋਇਆ, 161 ਪੁਆਇੰਟ ਉੱਤੇ ਗਿਆ, 13,139 ਦੇ ਉੱਤੇ ਬੰਦ ਹੋਇਆ ਆ। S&P ਦੇ ਵਿੱਚ ਵੀ 1.6% ਵਧੇ, 65 ਪੁਆਇੰਟਾਂ ਦਾ ਇਜ਼ਾਫਾ ਹੋਇਆ, 3975 ਦੇ ਉੱਤੇ ਬੰਦ ਹੋਇਆ। ਸੋਨੇ ਦੀ ਕੀਮਤ $1,732 ਪ੍ਰਤੀ ਆਊਂਸ ਅਤੇ 10 ਈਅਰ ਯੀਲਡ 1.73% 'ਤੇ ਹੀ ਰਹੀ। ਇੱਕ $1 ਦੀ ਕੀਮਤ ਕੈਨੇਡਾ ਦੇ $1.24 ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ $72.64 ਦੇ ਬਰਾਬਰ ਰਹੀ ਆ। ਜੀ, ਅਤੇ ਇੱਥੇ ਹੀ ਜਿਹੜਾ ਆ ਹਰਜੋਤ ਸਿੰਘ ਜੀ, ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ, ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।